ਚਾਚਾ ਬੂਟਿਆ ਅੱਲਾ ਦੀ ਜ਼ਾਤ ਮਾਫ ਕਰੇ। ਐਸੀਆਂ ਐਸੀਆਂ ਖਬਰਾਂ ਸੁਣਨ ਨੂੰ ਲੱਭਦੀਆਂ ਨਾ ਵੀ ਲੂੰ ਕੰਡੇ ਹੋ ਜਾਂਦੇ। ਇੱਥੇ ਅੱਗੇ ਬੈਠੇ ਸੀ, ਘੰਟਾ ਕੁ ਹੋਇਆ ਤੇ ਉਹ ਬੰਦਾ ਆਇਆ ਇੱਕ ਉਧਰੋਂ, ਦੱਸਦਾ ਡਿਜਕੋਟ ਐਕਸੀਡੈਂਟ ਹੋਇਆ। ਕੋਚ ਤੇ ਵਿੱਚ ਵੱਜੀ ਕਾਰ। 6 ਬੰਦੇ ਕਿ 8 ਬੰਦੇ ਮੌਕੇ ਤੇ ਅੱਲਾ ਨੂੰ ਪਿਆਰੇ ਹੋ ਗਏ। ਬਾਕੀ 13 ਬੰਦੇ ਕਹਿੰਦੇ ਹਲੇ ਹਾਲਤ ਸੀਰੀਅਸ ਆ ਤੇ 18 ਟੋਟਲ ਬੰਦੇ ਜਿਹੜੇ ਆ ਉਹ ਜ਼ਖਮੀ ਆ। ਪਤਾ ਨਹੀਂ ਦੁਨੀਆ ਹੁਣ ਉਹ ਜਿਹੜਾ ਤੂੰ ਅੱਗੇ ਗੱਲ ਕਰਦਾ ਸੀ, ਹਾਂਜੀ ਉਹ ਐਕਸੀਡੈਂਟ ਹੋਇਆ? ਨਹੀਂ, ਹਾਂ, ਐਕਸੀਡੈਂਟ ਨਹੀਂ ਹੋਇਆ, ਉਹ ਵੈਸੇ ਖਾਈ 'ਚ ਜਾ ਪਿਆ ਟਰੱਕ ਹੀ। ਉਹ ਕਿੱਦਾਂ ਸੌਂ ਗਿਆ? ਬਸ ਡਰਾਈਵਰ ਸੌਂ ਗਿਆ ਜਾਂ ਕੋਈ ਵਜ੍ਹਾ ਬਣੀ ਆ, ਉਹ ਟੋਏ 'ਚ ਜਾ ਪਿਆ ਟਰੱਕ ਕਲਟੀਆਂ ਖਾ। ਕਿਹੜੀ ਜਗ੍ਹਾ ਤੇ? ਇਹ ਇਸਲਾਮਾਬਾਦੋਂ ਜੀ ਜਾ ਰਿਹਾ ਸੀਗਾ ਦਰਬਾਰ ਤੇ ਜੀ, ਸਲਾਮ ਕਰਨ ਵਾਸਤੇ। ਹਾਂ, ਕਿਤਨੇ ਕ ਬੰਦੇ ਸੀ ਟਰੱਕ 'ਚ? ਬੰਦੇ ਪਤਾ ਨਹੀਂ ਕਿੰਨੇ ਕੁ, ਉਹਨਾਂ ਨੇ ਦੱਸਿਆ ਵੀ 18 ਬੰਦੇ ਮੌਕੇ ਤੇ ਮਰ ਗਿਆ ਜੀ ਤੇ 40 ਜ਼ਖਮੀ। ਓਏ ਹੋਏ ਤੋਬਾ ਮੇਰੀ ਅੱਲਾ ਤੋਬਾ। 40 ਜ਼ਖਮੀ ਦੱਸਿਆ ਤੇ 18 ਬੰਦੇ ਮਰ ਗਏ। ਹੁਣ ਟੀਵੀ ਤੇ ਦਿਖਾ ਰਿਹਾ ਸੀ। ਅੱਛਾ ਚਾਚਾ, ਇਹ ਤੂੰ ਕਦੀ ਦੇਖਿਆ ਸੀ ਵੀ ਅੱਲਾ ਮਾਫੀ ਦੇਵੇ, ਪਹਿਲਾਂ ਨਾ ਕਹਿੰਦੇ ਸੀ ਵੀ ਕੋਈ ਇਦਾਂ ਦੀ ਖਬਰ ਆਣੀ ਨਾ ਹਾਂਜੀ ਤੇ ਬੰਦਿਆਂ ਨੂੰ 24 ਘੰਟੇ ਸੋਗ ਰਹਿੰਦਾ ਸੀ, ਯਾਰ ਫਲਾਣੀ ਥਾਂ ਬੰਦਾ ਕੋ ਕਤਲ ਹੋ ਜਾਣਾ ਕੋ। ਹਾਂਜੀ ਹਾਂਜੀ, ਤੇ ਦੱਸਦੇ ਸੀ ਵੀ ਲਾਲੀ ਚੜ੍ਹਦੀ ਸੀ, ਲਾਲੀ ਚੜ੍ਹਦੀ ਸੀ, ਹੈ ਲਾਲ ਹਨੇਰੀ ਆਣੀ ਜਾਂ ਕੋਈ ਇਦਾਂ ਦੀ ਗੱਲ। ਮੈਂ ਤੁਹਾਨੂੰ ਦੱਸਦਾ, ਉਹ ਤੁਹਾਨੂੰ ਤਾਂ ਯਾਦ ਹੋਣਾ, ਅਸੀਂ ਨਿੱਕੇ ਹੁੰਦੇ ਸੁਣਿਆ ਸੀ ਵੀ ਇੱਥੇ ਰੇਲ ਗੱਡੀ ਤੇ ਥੱਲੇ ਬੰਦਾ ਆ ਗਿਆ ਸੀ ਕੋਈ, ਆਇਆ ਸੀ, ਹੈ ਆਇਆ ਸੀ। ਅੱਲਾ ਜਾਣੇ ਖੁਦਕੁਸ਼ੀ ਕੀਤੀ ਜਾਂ ਕਿਦਾਂ। ਹਾਂਜੀ, ਬੜੀ ਪੁਰਾਣੀ ਗੱਲ ਆ। ਪੁਰਾਣੀ ਗੱਲ ਆ, ਪੁਰਾਣੀ। ਤੇ ਪੂਰੇ ਪਿੰਡ 'ਚ ਕਹਿੰਦੇ ਬੰਦਿਆਂ ਨੇ ਸਹੀ ਤਰ੍ਹਾਂ ਰੋਟੀ ਨਹੀਂ ਖਾਈ, ਜੀ ਜੀ, ਪਛਾਣ ਨਹੀਂ ਹੋਈ ਉਹਦੀ ਹਾਂ, ਲੇਕਿਨ ਵੀ ਕੌਣ ਆ ਕਿੱਥੋਂ ਦਾ। ਲੇਕਿਨ ਇਹ ਵੀ ਇੱਕ ਹਾਦਸਾ ਸੀ ਬੁਰਾ ਜਾਨੀ। ਹਾਂ, ਤੇ ਸਾਰੇ ਚੁੱਲ੍ਹਿਆਂ ਤੇ ਗੱਲਾਂ ਹੋਣ ਉਹਦੀਆਂ ਤੇ ਬੰਦੇ ਕਹਿਣ ਯਾਰ ਅੱਲਾ ਜਾਣੇ ਕਿੱਥੋਂ ਦਾ ਸੀ, ਕਿਵੇਂ ਬਣਿਆ ਜਾਂ ਕਿਹੜੇ ਦੁੱਖ 'ਚ ਆਇਆ। ਵੀ ਕਹਿੰਦੇ ਵੀ ਸਾਡੇ ਪਿੰਡ ਦੇ ਲਾਗੇ ਹੋਇਆ ਸੀ ਨਾ ਵੀ ਪੂਰੇ ਪਿੰਡ ਨੇ ਹੀ ਚੰਗੀ ਤਰ੍ਹਾਂ ਰੋਟੀ ਨਾ ਖਾਈ। ਜੀ, ਇਦਾਂ ਬੰਦੇ ਮਨਾ ਕੇ ਇੱਕ ਦੂਜੇ ਦਾ ਮਹਿਸੂਸ ਅਫਸੋਸ ਕਰਦੇ ਸੀ। ਹੁਣ ਦਿਹਾੜੀ 'ਚ 50 ਖਬਰਾਂ ਸੁਣ ਲਈਦੀਆਂ। ਅਸਲ ਮੇਨ ਚੀਜ਼ ਇਹ ਆ ਨਾ ਕਿ ਅੰਜਮ ਉਦੋਂ ਆਵਾਮ ਵੀ ਥੋੜੀ ਸੀ। ਮੇਨ ਚੀਜ਼ ਇਹ ਆ ਕਿ ਉਦੋਂ ਆਵਾਮ ਥੋੜੀ ਸੀ, ਇੰਨੀ ਆਵਾਮ ਨਹੀਂ ਸੀ ਹੈ। ਹਾਂ, ਇਹੋ ਹੀ ਰਹਿਮੇਸ਼ਾ ਪਿੰਡ ਆ, ਸਿਰਫ ਉਹ ਪਰਾਂ ਇਸੇ ਸੋਲੀ ਦੀ ਦੁਕਾਨ ਹੁੰਦੀ ਸੀ ਮਾਛੀ ਦੀ, ਤੇ ਉਹਦੇ ਤੋਂ ਪਰਾਂ ਉਹ ਥੋੜਾ ਜਿਹਾ ਪਿੰਡ ਸੀਗਾ। ਤੇ ਇਹਦੇ ਵਿੱਚ ਵੀ ਅੱਧੇ ਹਾਤੇ ਵਿਹਲੇ ਸੀ, ਵਿੱਚ ਹੀ ਇਹਦੇ 'ਚ ਮਜਾਰੇ ਬੈਠੇ ਸੀ, ਵਿੱਚ ਹੀ ਮਾਲਕ ਸੀ। ਹਾਂ, ਜਿਹੜੇ ਰਾਖ ਸੀ ਨਾ ਉਹ ਵੀ ਇੰਨੀ ਜਗ੍ਹਾ ਦੇ ਵਿੱਚ ਹੀ ਉਹਨਾਂ ਹਾਤਿਆਂ 'ਚ ਬੈਠੇ ਸੀਗੇ ਤੇ ਮਾਲਕ ਵੀ ਉਹਨਾਂ ਹਾਤਿਆਂ 'ਚ ਬੈਠੇ ਸੀਗੇ। ਤੇ ਇਹੋ ਹੀ ਇੰਨੀ ਕੀ ਜਗ੍ਹਾ ਸੀ ਜਿੱਥੇ ਬੈਠੇ ਸੀ ਲੋਕ। ਹਾਂ, ਤੇ ਹੁਣ ਉਹਦੇ ਪਿੰਡ ਨਾਲੋਂ ਤਾਂ 7-8 ਗੁਣਾ ਜ਼ਿਆਦਾ ਆਬਾਦੀਆਂ ਹੋ ਗਈਆਂ। ਹਾਂ, ਆਵਾਮ ਹੀ ਇੰਨੀ ਕੁ ਹੋ ਗਈ ਆ। ਤੇ ਫਿਰ ਜਿੱਥੇ ਹਜ਼ਾਰਾਂ ਬੰਦੇ ਲੱਖਾਂ ਹੋਣ, ਲੱਖਾਂ 'ਚ ਫਿਰ 100 ਹੀ ਮਰਨੇ ਨਾ। ਤੇ ਜਿੱਥੇ ਹੋਣ ਹੀ 100, ਉੱਥੇ ਫਿਰ ਗਿਣਤੀ ਦੇ 2-4 ਹੀ ਆਣੇ ਨੇ ਨਾ ਮਰਨ ਵਾਸਤੇ। ਤੇ ਜਦੋਂ 2-4 ਮਰਦੇ ਸੀ ਫਿਰ ਉਹਨਾਂ ਨੂੰ ਅਫਸੋਸ ਤਾਂ ਉਸ ਗੱਲ ਦਾ ਹੁੰਦਾ ਸੀ। ਹੁਣ ਹਜ਼ਾਰਾਂ ਮਰੀ ਜਾਂਦੇ ਆ ਰੋਜ਼ ਤੇ ਡੇਲੀ ਨਾਲ, ਤੇ ਉਹ ਹਜ਼ਾਰ ਕਿੰਨਾ ਕੁ ਅਫਸੋਸ ਕਰਨ, ਕੀ ਕਰਨ। ਹਨੇਰੀ ਹੁਣ ਕਿੰਨੀ ਕੀ ਚੜੇ। ਨਹੀਂ ਮੀਆਂ ਸਾਹਿਬ, ਜਿਹੜੀ ਹੈ ਨਾ ਤੁਹਾਡੀ ਇੱਕ ਗੱਲ ਤਾਂ ਜਿਹੜੀ ਹੈ ਨਾ ਠੀਕ ਆ ਕਿ ਆਬਾਦੀ ਵੱਧ ਗਈ ਹੈ, ਵੱਧ ਗਈ, ਲੇਕਿਨ ਇਹ ਮਸਲਾ ਨਹੀਂ ਹੈ। ਅਸਲ 'ਚ ਇਹ ਹੈ ਕਿ ਅਹਿਸਾਸ ਘਟ ਗਿਆ। ਅਹਿਸਾਸ ਘਟ ਗਿਆ। ਹਾਂ, ਅਹਿਸਾਸ ਘਟ ਗਿਆ। ਹਾਂਜੀ, ਪਹਿਲੇ ਤੁਸੀਂ ਦੇਖੋ ਨਾ, ਮਰਗ ਹੋ ਜਾਂਦੀ ਸੀ ਤੇ 10 ਦਿਨ ਟੀਵੀ ਕਿਸੇ ਘਰ 'ਚ ਨਹੀਂ ਚੱਲਦਾ ਸੀ, ਆਂਢ ਗੁਆਂਢ 'ਚ। ਤੇ ਜਿਹੜੇ 3-4 ਨੇੜੇ ਦੇ ਹੁੰਦੇ ਸੀ, ਉਹ ਸਵਾ ਮਹੀਨੇ ਤੱਕ ਉੱਥੇ ਟੀਵੀ ਨਹੀਂ ਚੱਲਦਾ ਸੀ, ਹੈ। ਤੇ ਹੁਣ ਇਹ ਆ ਕਿ ਇੱਥੇ ਨਾਲ ਵਾਲੇ ਘਰ 'ਚ ਮਰਗ ਹੋਈ ਹੁੰਦੀ ਹੈ, ਦੂਸਰੇ ਘਰ 'ਚ ਟੀਵੀ ਚੱਲ ਰਿਹਾ ਹੁੰਦਾ ਵਾ। ਯਾਨੀ ਕਿ ਆਬਾਦੀ ਵਧਣ ਘਟਣ ਦਾ ਉਹਦੇ ਨਾਲ ਕੀ, ਯਾਨੀ ਕਿ ਜਿਹੜਾ ਵਾ ਨਾ ਚੀਜ਼ ਹੁੰਦਾ ਹੈ। ਤੁਸੀਂ ਗੁਆਂਢੀਆਂ ਦੇ ਘਰ ਦੱਸਦੇ ਜੇ, ਮੈਂ ਉਸੇ ਘਰ 'ਚ ਦੇਖਿਆ, ਨਿਆਣਿਆਂ ਨੂੰ ਕਹਿੰਦੇ ਬੂਹਾ ਲਾ ਲਓ, ਅੰਦਰੋਂ ਕੁੰਡੀ ਲਾ ਲਓ ਤੇ ਆਵਾਜ਼ ਬਾਹਰ ਨਾ ਆਵੇ, ਦੇਖੀ ਜਾਓ। ਹਾਂ, ਦੇਖਿਓ ਇਹ ਉਸੇ ਘਰ ਬਾਹਰ ਵਿਹੜੇ ਦੇ ਵਿੱਚ ਮਈਤ ਪਈ ਆ। ਹਾਂ, ਨਿਆਣਿਆਂ ਨੇ ਅੰਦਰ ਟੀਵੀ, ਉਹਨਾਂ ਨੂੰ ਕਿਹਾ ਵੀ ਨਹੀਂ ਅੰਦਰੋਂ ਬੂਹਾ ਲਾ ਲਓ, ਕੁੰਡੀ ਲਾ ਲਓ, ਬਾਹਰ ਆਵਾਜ਼ ਨਾ ਆਵੇ। ਉਹਨਾਂ ਨੇ ਅੰਦਰੋਂ ਕੁੰਡੀ ਲਾਈ, ਨਿਆਣੇ ਅੰਦਰ ਬੈਠੇ ਟੀਵੀ ਵੇਖਣ ਡਏ ਆ। ਬੁੱਢੀ ਦੀ ਮਈਤ ਜਿਹੜੀ ਉਹ ਵਿਹੜੇ 'ਚ ਪਈ ਹੈ। ਸਾਡੇ ਨਾ ਹੁਣ ਇੰਨਾ ਕੁ ਮਸਲਨ ਕਿ ਜਿਹੜਾ ਜੀ ਦੀਦ ਪਿਆਰ ਸੀ, ਉਹ ਅਫਸੋਸ ਹਰ ਸ਼ਾ ਘਟ ਗਈ। ਸਾਡੇ ਨਾ ਉਹ ਟੀਵੀ ਸੀ ਕਾਲੇ ਰੰਗ ਦੇ ਵਿੱਚ, ਬਲੈਕ ਐਂਡ ਵਾਈਟ। ਉਹ ਅੱਗੋਂ ਇੰਜ ਲੱਕੜ ਦਾ ਨਾ ਇਦਾਂ ਬੰਦ ਹੁੰਦਾ। ਅੱਛਾ, ਤੇ ਫੌਤਗੀ ਹੋਈ ਸਰਗੋਦੇ ਹੋਈ, ਮੈਂ ਕਹਿੰਦਾ ਫੌਜ ਇੱਕ ਵਾਹਵਾ ਪੁਰਾਣੀ ਗੱਲ। ਉਹ ਆ ਗਿਆ, ਪਤਾ ਲੱਗ ਗਿਆ ਵੀ ਉੱਥੇ ਫੌਤਗੀ। ਹੁਣ ਫੌਤਗੀ ਸਰਗੋਦੇ ਹੋਈ ਹੈ, ਟੀਵੀ ਸਾਡਾ ਇੱਥੇ ਬੰਦ ਕਰਾਤਾ। ਰਿਸ਼ਤੇਦਾਰੀ ਸੀ ਨਾ, ਰਿਸ਼ਤੇਦਾਰੀ ਸੀ ਨਾ, ਮਤਲਬ ਹਾਂ ਇੰਨਾ ਅਹਿਸਾਸ ਸੀ ਵੀ ਉਹ ਰਿਸ਼ਤੇਦਾਰ ਸੀ ਸਾਡਾ, ਜੋ ਸਾਡਾ ਰਿਸ਼ਤੇਦਾਰ ਫੌਤ ਹੋਇਆ। ਤੇ ਯਾਰ ਅਫਸੋਸ ਤਾਂ ਹੈ ਨਾ ਜੀ। ਉਦੋਂ ਯਾਨੀ ਕਿ ਇਹ ਸੀ ਵੀ ਜੇ ਸੱਟ ਸਰਗੋਦੇ ਪੈਂਦੀ ਆ ਤੇ ਲਾਸ਼ ਇੱਥੇ ਪੈਂਦੀ ਸੀ। ਗੱਲ ਇਹ ਸੀ, ਗੱਲ ਇਹ ਸੀ। ਹੁਣ ਇਹ ਆ ਕਿ ਉੱਥੇ ਹੀ ਹੁਣ ਜਿਹੜਾ ਵਾ ਨਾ ਸੱਟ ਪੈਂਦੀ ਰਹਿੰਦੀ ਆ। ਬਹੁਤ ਉਨੀ ਕੁ ਥਾਂ ਲਾਲ ਹੁੰਦੀ ਜਿੱਥੇ ਸੋਟਾ ਲੱਗਦਾ, ਸੋਟਾ ਲੱਗਦਾ, ਦੂਸਰੇ ਕੋਈ ਬਾਕੀ ਹਰ ਜਾ ਠੀਕ ਆ।
ਨਹੀਂ ਫਿਰ ਉਹ ਮੈਂ ਹੀ ਇਹ ਰਾਣਾ ਸਾਹਿਬ ਇਹੀ ਤਾਂ ਗੱਲ ਮੈਂ ਪੁੱਛ ਰਿਹਾ ਵੀ ਕਿਹੜੀ ਸ਼ੈ ਨੇ ਇਹ ਤਾਂ ਲਿਆਂਦਾ ਬਦਲਾਅ ਲਿਆਂਦਾ ਵੀ ਦੇਖੋ ਰਿਸ਼ਤੇਦਾਰੀਆਂ ਤਾਂ ਹੁਣ ਵੀ ਹੈ ਨਾ। ਚਲੋ ਉਹ ਜਿਹੜੀ ਚਾਚੇ ਨੇ ਗੱਲ ਕੀਤੀ ਆਬਾਦੀ ਵੱਧ ਗਈ ਵੀ ਹੁਣ ਕਰੋੜਾਂ ਚ ਤੇ ਹੁਣ ਹਜ਼ਾਰਾਂ ਚ ਹੀ ਮਰਨੇ, ਚਲੋ ਮੰਨ ਲੈਂਦੇ, ਪਰ ਇਹ ਤਾਂ ਦੱਸੋ ਵੀ ਉਹ ਰਿਸ਼ਤੇਦਾਰੀ ਦਾ ਉਹ ਅਹਿਸਾਸ ਜਾਂ ਉਹ ਦੁੱਖ ਉਹ ਮਨਕ ਤਾਂ ਨਹੀਂ ਨਾ ਹੁੰਦਾ ਹੁਣ। ਨਹੀਂ ਹੈ ਨਹੀਂ। ਉਹ ਇਹਦੀ ਕੀ ਵਜ੍ਹਾ ਬਣੀ? ਇਹ ਬੜਾ ਨਾ ਕੰਪਲਿਕੇਟਡ ਜਿਹਾ ਮਸਲਾ ਵਾ ਕਿ ਇਹ ਪਿਛਲੇ ਯਾਨੀ ਕਿ ਸਨ 80 ਤੋਂ ਲੈ ਕੇ ਹੁਣ ਤੱਕ ਜਿਹੜਾ ਨਾ 40-45 ਸਾਲ ਜਿਹੜੇ ਆ ਇਹਦੇ 'ਚ ਚੇਂਜ ਇੰਨੀ ਕੁ ਜ਼ਿਆਦਾ ਆਈ ਹੈ ਕਿ ਜਿਹੜੀ ਪਿਛਲੇ 3000 ਸਾਲ 'ਚ ਨਹੀਂ ਆਈ ਸੀ। ਨਹੀਂ ਆਈ। ਜਿਹੜੇ ਯਾਨੀ ਕਿ 80 ਤੋਂ ਲੈ ਕੇ 2000 ਤੱਕ ਜਿਹੜਾ ਵਾ ਨਾ ਉਹ ਪਹਿਲੇ ਜਦੋਂ ਟੀਵੀ ਆਇਆ ਨਾ ਉਹਨੇ ਬੈਠਕਾਂ ਸੁਣੀਆਂ ਕਰ ਦਿੱਤੀਆਂ। ਜਿਹੜੇ ਥੜੇ ਥੋੜੇ ਸੀ ਉਹ ਯਾਨੀ ਕਿ ਉਹ ਫਿਰ ਨਾ ਆਪਣੇ ਆਪਣੇ ਘਰਾਂ 'ਚ ਲੋਕ ਜਿਹੜਾ ਟੀਵੀ ਤੇ ਬਹਿਣਾ ਸ਼ੁਰੂ ਹੋ ਗਏ। ਫਿਰ ਉਹ ਡਿਸ਼ ਜਦੋਂ ਆ ਗਈ ਉਹਦਾ ਫਿਰ ਪਿੰਡਾਂ 'ਚ ਤਾਂ ਕੁਝ ਘੱਟ ਇੰਪੈਕਟ ਹੋਇਆ, ਲੇਕਿਨ ਸ਼ਹਿਰਾਂ 'ਚ ਉਹਦਾ ਨਾ ਜ਼ਿਆਦਾ ਹੋਇਆ ਕਿ ਉਹ ਬਹੁਤ ਸਾਰੇ ਚੈਨਲ ਸੀ ਉਹ ਇੱਕਦਮ ਹੀ ਇਸ ਤਰ੍ਹਾਂ ਹੀ ਯਾਨੀ ਕਿ ਜਿਹੜਾ ਵਾ ਨਾ ਜਿਸ ਬੰਦੇ ਨੇ ਕਵਾਦ ਗੰਨਾ ਨਹੀਂ ਦੇਖਿਆ ਹੈ ਉਹ ਪੂਰੇ ਖੇਤ ਉਹਦੇ ਨੂੰ ਸਮਝ ਹੀ ਨਹੀਂ ਆਉਂਦੀ ਵੀ ਯਾਨੀ ਕਿ ਵੀ ਮੈਂ ਕਿੰਨੇ ਤੋੜਾਂ ਤੇ ਕਿੰਨੇ ਚੂਪਾਂ ਜਿਹੜਾ ਵਾ ਨਾ ਉਹ ਮੱਤ ਜੀ ਮਾਰੀ ਗਈ। ਫਿਰ ਉਸ ਤੋਂ ਬਾਅਦ ਜਦੋਂ ਨੈਟ ਆਇਆ ਵਾ ਨਾ ਇੱਥੇ ਬਿਲਕੁਲ ਹੀ ਯਾਨੀ ਕਿ ਜਿਹੜਾ ਵਾ ਨਾ ਫਿਰ ਬੰਦਿਆਂ ਦੀ ਕਮਿਊਨੀਕੇਸ਼ਨ ਜਿਹੜੀ ਆ ਘਟ ਗਈ। ਯਾਨੀ ਕਿ ਹੁਣ ਘਰ ਵਾਲਿਆਂ ਨੂੰ ਹੀ ਪਤਾ ਲੱਗ ਸਟੇਟਸ ਤੋਂ ਪਤਾ ਲੱਗਦਾ ਵੀ ਬੰਦਾ ਘਰ ਹੈ ਕਿ ਨਹੀਂ, ਭਾਈ ਨੂੰ ਭਾਈ ਦਾ ਵਰਨਾ ਉਹਦਾ ਪਤਾ ਹੀ ਨਹੀਂ ਲੱਗਦਾ ਹੈ ਕਿ ਜਿਹੜਾ ਵਾ ਨਾ ਹੈ ਹਾਂ ਉਹ ਅਗਲੇ ਘਰ ਵਾਲੇ ਵੀ ਉਹ ਵੱਡਾ ਭਾਈ ਕਿੱਥੇ ਆ ਉਹ ਸਟੇਟਸ ਤੋਂ ਲੱਗਦਾ ਵੀ ਇੱਥੇ ਹੀ ਆ, ਵਰਨਾ ਪਤਾ ਲੱਗਦਾ ਵੀ ਉਹ ਤਾਂ ਰਾਵਲਪਿੰਡੀ ਵਾਲੀ ਬੱਸ 'ਚ ਬਹਿ ਗਿਆ ਹੈ। ਤੇ ਉਹ ਚੀਜ਼ਾਂ ਦਾ ਨਾ ਯਾਨੀ ਕਿ ਇੱਕ ਤਾਂ ਇਹ ਚੀਜ਼ ਹੋਈ। ਫਿਰ ਦੂਸਰਾ ਜਦੋਂ ਮਸ਼ੀਨਰੀ ਆਉਂਦੀ ਆ ਨਾ ਉਹ ਉਦੋਂ ਵੀ ਅਹਿਸਾਸਾਤ ਜਿਹੜੇ ਨਾ ਮਰਦੇ ਆ। ਜਦੋਂ ਅਸੀਂ ਤਾਂ ਹੁਣ ਅਸੀਂ ਉਸ ਨਸਲ 'ਚੋਂ ਆ ਜਿਹਨੇ ਕਿ ਇੱਕ ਤਹਿਜ਼ੀਬ ਮਿਟਦੀ ਦੇਖੀ ਆ ਤੇ ਦੂਸਰੀ ਤਹਿਜ਼ੀਬ ਜਿਹੜੀ ਆ ਨਾ ਉਹ ਜ਼ਮਾਨਾ ਜਿਹੜਾ ਵਾ ਨਾ ਉਹ ਉਭਰਦਾ ਦੇਖਿਆ ਵਾ ਹੈ। ਹੁਣ ਚੌਧਰੀ ਸਾਹਿਬ ਨੇ ਤਾਂ ਜ਼ਿਆਦਾ ਯਾਨੀ ਕਿ ਦੇਖਿਆ, ਸਾਨੂੰ ਤਾਂ ਹੁਣ ਥੋੜਾ ਜਿਹਾ ਹੀ ਯਾਨੀ ਕਿ ਯਾਦ ਆ ਕਿ ਫਲਿਆਂ ਵਾਲਾ ਜਿਹੜਾ ਕੰਮ ਸੀ ਹੈ ਵੀ ਉਹ ਹਾੜੀ ਕਹਿੰਦੇ ਸੀ। ਹਾੜੀ ਕਿਉਂ ਜੀ? ਵਿਸਾਖ 'ਚ ਕਣਕ ਗਾਈ ਜਾਏਗੀ, ਜੇਠ 'ਚ ਜਿਹੜਾ ਵਾ ਨਾ ਉਹ ਵੱਢੀ ਜਾਏਗੀ, ਜੇਠ 'ਚੋਂ ਗਾਈ ਜਾਏਗੀ, ਹਾੜ 'ਚ ਜਾ ਕੇ ਉਹ ਅਡਾਈ ਜਾਂਦੀ ਸੀ ਤੇ ਉਹ ਹਾੜੀ ਆਉਂਦੀ ਸੀ। ਤੇ ਉਹ ਫਿਰ ਉਹ ਫਲੇ ਖਤਮ ਹੋ ਗਏ, ਥ੍ਰੈਸ਼ਰਾਂ ਆ ਗਈਆਂ, ਕੁਇਕ ਜਲਦੀ ਜੇ ਕੰਮ ਹੁੰਦੇ ਚਲੇ ਗਏ। ਫਿਰ ਢੱਗਿਆਂ ਦੇ ਜਿਹੜਾ ਵਾ ਉਹਦੇ 'ਚ ਫਿਰ ਇਹ ਹੁੰਦਾ ਸੀ ਕਿ ਸਾਂਝ ਜੀ ਵੀ ਇਕੱਠੀ ਰੌਣੀ ਆ, 2-4 ਜੋਗਾਂ ਇਕੱਠੀਆਂ ਵਾ ਉਹਦੇ ਨਾਲ। ਫਿਰ ਜਦੋਂ ਟਰੈਕਟਰ ਆ ਗਿਆ ਫਿਰ ਹਰ ਬੰਦੇ ਦਾ ਆਪਣਾ ਹੀ ਯਾਨੀ ਕਿ ਕੰਮ ਜਿਹੜਾ ਵਾ ਨਾ ਚੱਲਣਾ ਸ਼ੁਰੂ ਹੋ ਗਿਆ। ਜਦੋਂ ਫਿਰ ਉਹ ਫਲੇ ਖਤਮ ਹੋ ਗਏ ਤੇ ਜਿਹੜਾ ਢੱਗੇ ਖਤਮ ਹੋ ਗਏ, ਫਿਰ ਇਸ ਤਰ੍ਹਾਂ ਹੀ ਇਹ ਹੋਇਆ ਕਿ ਮਸਲਾ ਪਹਿਲੇ ਖੂਹ ਹੁੰਦੇ ਸੀ ਕਿਸੇ ਜ਼ਿਆਦਾਤਰ ਪਿੰਡਾਂ 'ਚ ਖੂਹ ਸੀ। ਉਹ ਖੂਹ ਵੀ ਇੱਕ ਯਾਨੀ ਕਿ ਜਿਹੜਾ ਵਾ ਨਾ ਇਕੱਠੇ ਬਹਿਣੇ ਦਾ ਹੈ ਸੀ। ਉਹ ਕਹਿੰਦੇ ਸੀ ਨਾ ਵੀ ਲੋਹਾਰ ਦੀ ਭੱਠੀ ਤੇ ਦੂਸਰੀ ਭੱਠੀ ਜਿਹੜੀ ਦਾਣੇ ਭੁੰਨਣ ਵਾਲੀ, ਇਹ ਵੀ ਯਾਨੀ ਕਿ ਇੱਕ ਬੜੇ ਯਾਨੀ ਕਿ ਕਲਚਰਲ ਇਕੱਠ ਦਾ ਹੈ ਸੀ ਵੀ ਮੰਡੀਰ ਉੱਥੇ ਬਹਿੰਦੀ ਸੀ ਹੈ। ਉਹ ਫਿਰ ਆਹਿਸਤਾ ਉਹ ਯਾਨੀ ਕਿ ਦਾਣੇ ਵਾਲੀਆਂ ਯਾਨੀ ਕਿ ਮਾਚਣਾ ਵਾਲੀ ਭੱਠੀਆਂ ਵੀ ਖਤਮ ਹੋ ਗਈਆਂ ਤੇ ਲੋਹਾਰਾਂ ਦੀ ਭੱਠੀਆਂ ਵੀ ਖਤਮ ਹੋ ਗਈਆਂ ਵੀ ਕਿਉਂਕਿ ਦਾਤੀਆਂ ਦੂਤੀਆਂ ਵਾਲਾ ਵੀ ਜਿਹੜਾ ਨਾ ਸਿਸਟਮ ਉਹ ਨਾ ਰਿਹਾ। ਉਹ ਫਿਰ ਇਸ ਤਰ੍ਹਾਂ ਯਾਨੀ ਕਿ ਚੀਜ਼ਾਂ ਬਹੁਤ ਸਾਰੀਆਂ ਰਲਦੀਆਂ ਮਿਲਦੀਆਂ ਯਾਨੀ ਕਿ ਜਿਹੜੀਆਂ ਵਾ ਨਾ ਆਹਿਸਤਾ ਯਾਨੀ ਕਿ ਜਿਹੜਾ ਵਾ ਨਾ ਹੁਣ ਅਸੀਂ ਇਹ ਹੋ ਗਿਆ ਕਿ ਹੁਣ ਤੁਸੀਂ 2 ਬੰਦੇ ਬੈਠੇ ਆ, ਆਪਣਾ ਮੋਬਾਈਲ ਆ, ਤੁਹਾਨੂੰ ਯਾਨੀ ਕਿ ਪਤਾ ਹੀ ਨਹੀਂ ਹੈ ਕਿ ਜਿਹੜਾ ਵਾ ਨਾ ਉਹ ਇੱਕ ਬੰਦਾ ਉੱਠ ਕੇ ਚਲਾ ਜਾਂਦਾ, ਦੂਸਰਾ ਬੰਦਾ ਮੋਬਾਈਲ 'ਚ ਹੀ ਲੱਗਾ ਰਹਿੰਦਾ ਵਾ। ਹੁਣ ਤੁਸੀਂ ਦੇਖੋ ਕਿ ਤੁਹਾਡੇ ਆਪਣੇ ਨੇੜੇ ਦੇ ਤਲਕਦਾਰਾਂ ਨਾਲ ਉਹ ਜੀ ਹੁਣ ਫੇਸਬੁੱਕ ਤੇ ਫਰੈਂਡ ਆ ਯਾਰ, ਜਿਹੜਾ ਬੰਦਾ ਦੇਖਿਆ ਹੀ ਨਹੀਂ ਹੈ ਉਹਦੀ ਤੁਹਾਡੇ ਨਾਲ ਕਾਹਦੀ ਫਰੈਂਡਸ਼ਿਪ ਆ ਹੈ? ਤੁਸੀਂ ਉਸ ਨੂੰ ਕੋਈ ਜਾਣਦੇ ਨਹੀਂ। ਉਹ ਜਿੱਦਾਂ ਤੁਸੀਂ ਅੱਗੇ ਗੱਲ ਕਰਦੇ ਸੀ ਨਾ ਵੇਖੋ ਉਹ ਨਾ ਕੋਈ ਬੀਬੀ ਗੱਡੀ ਚਲਾਈ ਜਾਵੇ, ਜਾ ਕੇ ਇਸ਼ਾਰੇ ਤੇ ਰੁਕੀ, ਉੱਥੇ ਕੋਈ ਫਕੀਰ ਆ ਮੰਗਣ ਵਾਲਾ ਵੀ ਕੋਈ ਅੱਲਾ ਦੇ ਨਾਂ ਦੇ, ਉਹ ਬੀਬੀ ਉਹ ਬੰਦੇ ਦੇ ਮੂੰਹ ਵੱਲ ਦੇਖਣ ਲੱਗੀ ਵੀ ਤੈਨੂੰ ਕਿਤੇ ਦੇਖਿਆ ਲੱਗਦਾ। ਉਹ ਕਹਿੰਦਾ ਬੀਬੀ ਆਪਾਂ ਫੇਸਬੁੱਕ ਫਰੈਂਡ ਆ। ਉਹ ਗੱਲ ਤੁਸੀਂ ਅੱਛਾ ਤੁਸੀਂ ਗੱਲ ਕਰਦੇ ਸੀ ਵੀ ਉਹ ਇੱਕ ਜਨਰੇਟਰ ਦੇ ਕੀ ਦੇਖਿਆ ਬਦਲਦਾ। ਅਸੀਂ ਮੈਂ ਕਿਹਾ ਨਹੀਂ ਜਨਰੇਸ਼ਨ ਯਾਨੀ ਕਿ ਮੈਂ ਕਿਹਾ ਅਸੀਂ ਉਹ ਜਨਰੇਸ਼ਨ ਆ ਜਿੰਨੇ ਕਿ ਯਾਨੀ ਕਿ ਨਾ ਇੱਕ ਪਹਿਲੇ ਯਾਨੀ ਕਿ ਤਹਿਜ਼ੀਬ ਸਮਝ ਲਓ ਵੀ ਉਹ ਮਿਟਦੀ ਦੇਖੀ ਆ ਤੇ ਦੂਸਰੀ ਯਾਨੀ ਕਿ ਜਿਹੜਾ ਵਾ ਨਾ ਉਹ
ਆਂਦੀ ਦੇਖੀ ਆ। ਯਾਨੀ ਕਿ ਇੱਕ ਉਹ ਪੁਰਾਣਾ ਜਿਹੜਾ ਸਿਸਟਮ ਸੀ ਨਾ, ਇਹ ਸਿਸਟਮ ਕਹਿ ਲਓ ਹੈ ਵੀ ਇੱਕ ਪੁਰਾਣਾ ਸਿਸਟਮ ਖਤਮ ਹੋਇਆ ਵਾ ਸਾਡੇ ਸਾਹਮਣੇ, ਤੇ ਸਾਡੇ ਸਾਹਮਣੇ ਹੀ ਯਾਨੀ ਕਿ ਜਿਹੜਾ ਵਾ ਨਾ ਨਵਾਂ ਸਿਸਟਮ ਆਇਆ, ਦੌਰ ਬਦਲਦਾ ਯਾਨੀ ਕਿ ਜਿਹੜਾ ਵਾ ਨਾ ਦੇਖਿਆ ਸਿਸਟਮ ਅਪਡੇਟ ਹੋਇਆ ਸਾਡੇ ਸਾਹਮਣੇ। ਹਾਂ ਦੋਨੇ। ਯਾਨੀ ਕਿ ਹੁਣ ਮੈਂ ਬੈਂਕ 'ਚ ਵੀ ਨਾ ਜਿਹੜਾ ਅਸੀਂ ਲੈਜਰਾਂ ਵੀ ਕੀਤੀਆਂ ਤੇ ਕੰਪਿਊਟਰਾਈਜ਼ ਵੀ ਬੈਂਕ ਸਾਡੇ ਹੱਥੀ ਹੋਇਆ ਹੈ। ਅਸੀਂ ਯਾਨੀ ਕਿ ਉਹ ਪਹਿਲੇ ਉਹ ਲੈਜਰਾਂ ਵੀ ਯਾਨੀ ਕਿ ਚੱਕ ਕੇ ਦੇਖੀਆਂ ਤੇ ਬਾਅਦ 'ਚ ਫਿਰ ਉਹ ਇੱਕ ਉਂਗਲੀ ਮਾਰਨ ਵਾਲਾ ਕੰਮ ਵੀ ਯਾਨੀ ਕਿ ਜਿਹੜਾ ਵਾ ਨਾ ਉੱਥੇ ਹੀ ਦੇਖਿਆ। ਤੇ ਇਸ ਤਰ੍ਹਾਂ ਹੀ ਉਹ ਵੀ ਫਲਿਆਂ ਤੋਂ ਥ੍ਰੈਸ਼ਰ ਹੈ ਤੇ ਉਹ ਬਾਕੀ ਯਾਨੀ ਕਿ ਲਾਲਟੈਨ ਤੋਂ ਹਾਂ ਆਂਡਾ ਬਲਬ ਵਾਲਾ ਜਿਹੜਾ ਵਾ ਉਹ ਫਿਰ ਨਾਲੇ ਫਿਰ ਕਾਫੀ ਸਾਰੇ ਨਾ ਹੁਣ ਤਾਂ ਮੁਹਾਵਰੇ ਹੀ ਉਲਟ ਹੋ ਗਏ। ਉਹ ਪਹਿਲਾਂ ਜਿਸ ਤਰ੍ਹਾਂ ਕਹਿੰਦੇ ਸੀ ਚਿਰਾਗ ਤਲੇ ਅੰਧੇਰਾ, ਹੁਣ ਬਲਬ ਦੇ ਉੱਪਰਲੇ ਪਾਸੇ ਅੰਧੇਰਾ ਹੁੰਦਾ ਹੈ। ਤੇ ਉਹ ਹੁਣ ਜਿਹੜੇ ਆਂਡੇ ਗੋਲ ਆ ਉਹਨਾਂ ਦੇ ਉੱਤੇ ਕੋਈ ਨਹੀਂ। ਅੱਛਾ ਉਹਨਾਂ ਦੇ ਉੱਤੇ ਨਹੀਂ। ਹਾਂਜੀ ਅੱਛਾ ਫਿਰ ਹੋਰ ਬੜੀਆਂ ਛਾਵਾਂ ਇਹਨੂੰ ਸਾਇਲੈਂਟ ਕਰ ਦੇ, ਸਮਝ ਲੈ ਜੁਮਾ ਹੋ ਰਿਹਾ। ਅੱਛਾ ਉਹ ਨਾ ਫਿਰ ਤੁਸੀਂ ਦੇਖਿਆ ਹੋਣਾ ਵੀ ਉਹਨੂੰ ਸਾਧਦੇ ਆ VCR ਸੀਗਾ ਤੇ VCR ਨੇ ਬੜੀਆਂ ਮਹਿਫਲਾਂ ਬਣਾਈਆਂ। ਹਾਂ VCR ਤੋਂ ਮੋਬਾਈਲ ਤੱਕ ਪਹੁੰਚ ਗਏ ਆ। ਇਹ ਇੱਕ ਸਫ਼ਰ ਕੀਤਾ ਸੀ। ਫਿਰ ਦੇਖੋ ਤੁਸੀਂ ਘੜੇਚ ਵਾਲਾ ਕੈਮਰਾ ਹੁੰਦਾ ਸੀ ਹੈ, ਉਹਦੇ 'ਚ 32 ਫੋਟੋਆਂ ਹੁੰਦੀਆਂ ਸੀ ਤੇ ਸਾਰੇ ਘਰ ਦੀ ਲੜਾਈ ਪੈਂਦੀ ਸੀ। ਉਹ 32 ਗਿਣ ਕੇ ਪੂਰੀਆਂ ਕਰਨੀਆਂ ਕਿ 4-4 ਖੜਾ ਕੇ ਹਾਂ ਉਹ ਨੈਗੇਟਿਵ ਜੇ ਕੱਢ ਕੇ ਦੇਖਣੇ, ਉਹਨੂੰ ਕੀ ਕਹਿੰਦੇ ਸੀ, ਉਹ ਪੇਪਰ ਜਿਹਦੇ ਵਿੱਚੋਂ ਨਿਕਲਦੀ ਰੀਲ, ਹਾਂ ਉਹਦੇ ਵਿੱਚ ਵੇਖਣੀਆਂ ਫੋਟੋਆਂ ਐ ਕਰਕੇ। ਫਿਰ ਉਹ ਵਿੱਚੋਂ ਪੈਸੇ ਹੋਣੇ, ਅੱਧੀਆਂ ਧਵਾ ਲੈਣੀਆਂ, ਅੱਧੀਆਂ ਰੱਖ ਲੈਣੀਆਂ। ਮੈਂ ਇਹੀ ਗੱਲ ਕਹਿਣ ਲੱਗਾ ਸੀ ਵੀ ਉਹ ਨਾ ਉਹ ਫਿਲਮ ਤਾਂ ਕੋਈ ਨਹੀਂ ਇੰਨੀ ਮਹਿੰਗੀ ਆਂਦੀ ਸੀ, ਲੇਕਿਨ ਜਦੋਂ ਉਹਨਾਂ ਦੇ ਪ੍ਰਿੰਟ ਕਢਾਈ ਦੇ ਸੀ ਨਾ ਤੇ ਫਿਰ ਉਹ ਚੰਗਾ ਭਲਾ ਬੰਦਾ ਦਿਵਾਲੀਆ ਹੋਣੇ ਵਾਲੀ ਸੂਰਤ ਹਾਲ ਜਿਹੜਾ ਬਣਾ ਹੋ ਜਾਂਦੀ। ਉਹ ਧਵਾਣੇ ਔਖੇ ਸੀ, ਮਹਿੰਗਾ ਪੈਂਦੀ ਸੀ ਫੋਟੋ। VCR ਹੁੰਦੇ ਸੀ ਘਰਾਂ 'ਚ ਇਕੱਠ ਲੱਗ ਜਾਂਦਾ ਸੀ। ਹਾਂ ਵੀ ਇੱਕ ਘਰ ਨੇ VCR ਲਿਆਣਾ ਤੇ ਬਾਕੀ ਸਾਰਿਆਂ ਨੇ ਨਾਲ ਵੇਖਣ ਲਈ ਆ ਜਾਣਾ। ਉਹ ਗੱਲ ਜਿਹੜੀ ਉਹ ਟਾਈਮ ਵਾਲੀ ਸੁਣਾਇਓ, ਜਿਹੜਾ ਟਾਈਮ ਦੇਖਦਾ ਸੀ ਬੰਦਾ ਜਾ ਕੇ ਪਾਣੀ ਬੰਨਣ ਵਾਸਤੇ। ਹਾਂ ਉਹ ਸੀ ਘੜੀ ਸੀ ਆਪਣਾ ਸਦਰ ਸ਼ਾਹ ਦੀ ਘੜੀ ਰੱਖੀ ਹੋਈ ਸੀ। ਹਾਂ ਕੱਲਾ ਵਾਹਦ ਉਹ ਬੰਦਾ ਸੀ ਤੇ ਪੂਰੇ ਪਿੰਡ 'ਚ ਉਹੀ ਇੱਕ ਘੜੀ ਸੀ। ਹਾਂ ਜਿਹਨੇ ਟਾਈਮ ਪਾਣੀ ਦਾ ਲੈਣਾ, ਉੱਥੋਂ ਪਾਣੀ ਦਾ ਟਾਈਮ ਲੈ ਕੇ ਉਹਨੇ ਉੱਥੋਂ ਫਿਰ ਦੌੜ ਕੇ ਤੇ ਆ ਕੇ ਆਪਣਾ ਪਾਣੀ ਭਰਨਾ। ਕੋਈ ਅੱਧਾ ਘੰਟਾ ਪਹਿਲੇ ਜਾਂਦਾ ਇਹ ਜੀ 5 ਮਿੰਟ 5 ਮਰਬੇ ਮਿੰਟ ਮਰਬੇ ਦੇ ਸੀ। 5 ਮਿੰਟ ਮਰਬੇ ਦੇ ਦਿੰਦਾ ਸੀ ਉਹ। ਤੇ ਤੁਰ ਕੇ ਜਾਣਾ, ਭੱਜ ਕੇ ਨਹੀਂ ਜਾਣਾ। ਅਗਰ ਤੂੰ ਮੇਰੇ ਤੋਂ ਆ ਕੇ ਪਾਣੀ ਬੰਨ ਲਿਆ ਨਾ, ਭੱਜ ਕੇ ਆ ਕੇ ਤੂੰ ਮੁਦੱਸਰ ਨੇ ਤੈਨੂੰ ਦੇਖ ਲਿਆ ਵੀ ਯਾਰ ਸ਼ਫਾਕ ਰਾਜ ਭੱਜਿਆ ਵੀ ਸੀਗਾ, ਭਾਵੇਂ 2 ਕਰਾਣਾ ਹੀ ਭੱਜਿਆ ਤੂੰ, ਤੇ ਫਿਰ ਤੇਰੇ ਅਗਲੀ ਵਾਰੀ ਕਟੌਤੀ ਹੋ ਜਾਣੀ ਵੀ ਤੂੰ ਭੱਜ ਕੇ ਜਾ ਕੇ ਬੰਨਿਆ। ਭੱਜਣਾ ਨਹੀਂ, ਤੁਰ ਕੇ ਜਾਣਾ। ਹਾਂ ਤੁਰ ਕੇ। ਅੱਛਾ ਇੱਕ ਘੜੀ ਸੀ, ਉਹ ਘੜੀ ਤੋਂ ਟਾਈਮ ਪੁੱਛ ਕੇ ਤੇ ਆਪਣੇ ਨੱਕੇ ਤੇ ਉਥੋਂ ਨੇ ਹਿਸਾਬ ਲਾਣਾ ਵੀ ਤੇਰਾ ਨੱਕਾ ਇੱਥੋਂ ਇੰਨੇ ਮਰਬੇ ਆ। ਹਾਂ ਜਿੰਨੇ ਮਰਬੇ ਬਣਦੇ ਸੀ ਨਾ, ਹਾਂ। 5 ਮਿੰਟ ਫੀ ਮਰਬੇ ਦੇ ਹਿਸਾਬ ਨਾਲ ਉਹਨੂੰ ਉਥੋਂ ਨੇ ਪਹਿਲੇ ਤੋੜ ਦੇਣਾ। ਅੱਛਾ ਤੇ ਉਹਨੇ ਜਾ ਕੇ ਉੱਥੇ ਪਾਣੀ ਬੰਨ ਲੈਣਾ। ਫਿਰ ਉਹ ਘੜੀ ਵਾਲੇ ਨੂੰ ਕੀ ਦਿੰਦੇ ਸੀ? ਦਾਣੇ ਦਿੰਦੇ ਸੀ। ਦਾਣੇ ਦਿੰਦੇ ਦਾਣੇ ਦਿੰਦੇ ਸੀ। ਦਾਣੇ ਵਾਲਾ ਹੀ ਪਹਿਲਾ ਹਿਸਾਬ ਸੀ। ਸਾਲ ਬਾਅਦ ਉਹਨੂੰ ਇੱਕ ਮਣ ਦਾਣੇ, ਮਿਲਾ 20 ਕਿਲੋ ਦਾਣੇ, ਹਾਂ। ਜਿਹਦੇ ਕਿਸੇ ਕੋਲ ਜ਼ਮੀਨ ਦੇ ਹਿਸਾਬ ਨਾਲ। ਜ਼ਮੀਨ ਦੇ ਹਿਸਾਬ ਇਹ ਨਾਲ ਉਸ ਟਾਈਮ ਦੀ ਕਰੰਸੀ ਜਿਹੜੀ ਸੀ ਨਾ, ਉਹ ਦਾਣੇ ਸੀ। ਦਾਣੀ ਹਾਂਜੀ। ਸੀ ਹਾਂ। ਜਿਹੜਾ ਵਾ। ਵਾਹ ਇਦਾਂ ਹੀ ਤੁਸੀਂ ਅੰਕਲ ਜੀ ਗੱਲ ਕਰਦੇ ਸੀ ਨਾ, ਫਿਰ ਮਸ਼ੀਨਾਂ ਆ ਗਈਆਂ, ਹਰ ਸ਼ੈ ਆ ਗਈ। ਇਦਾਂ ਹੀ ਪਹਿਲੇ ਦੌਰ 'ਚ ਬੰਦਿਆਂ ਨੂੰ ਬੰਦਿਆਂ ਨਾਲ ਕੰਮ ਪੈਂਦੇ ਸੀ, ਫਿਰ ਬੰਦਿਆਂ ਨੂੰ ਬੰਦਿਆਂ ਦਾ ਸਾਥ ਹੁੰਦਾ, ਜਿਵੇਂ ਬੰਦਾ ਬੰਦੇ ਦਾ ਦਰ ਹੁੰਦਾ। ਵਾਹ ਵਾਹ ਵਾਹ। ਹੈਨਾ, ਫਿਰ ਮਸ਼ੀਨਾਂ ਆ ਗਈਆਂ, ਲੋਕੀ ਆਪੋ ਆਪ ਕਰਨ ਲੱਗ ਗਏ ਸਾਰਾ ਕੁਝ। ਫਿਰ ਇਦਾਂ ਬੰਦਿਆਂ ਨੂੰ ਹੌਲੀ ਹੌਲੀ ਉਹ ਫਿਰ ਬੰਦੇ ਕੰਮ ਪੈਣੇ ਬੰਦ ਹੋ ਗਏ, ਵੰਗਾਰਾਂ ਜਿਵੇਂ। ਬੰਦੇ ਅਜਨਬੀ ਹੋ ਗਏ, ਮਸ਼ੀਨਾਂ ਪਿਆਰੀਆਂ ਹੋ ਗਈਆਂ ਹਾਂਜੀ ਹੈ। ਹੁਣ ਉਹ ਇਦਾਂ ਫਿਰ ਦਿਲਾਂ 'ਚ ਅਹਿਸਾਸ ਘਟ ਗਿਆ ਹੁਣ ਇੱਕ ਦੂਸਰੇ ਦਾ। ਹੁਣ ਭਾਈ ਦਾ ਖਿਆਲ ਨਹੀਂ ਕਰਦੇ, ਮੋਬਾਈਲ ਦਾ ਖਿਆਲ ਕਰਦੇ ਆ ਵੀ ਇਹ ਨਾ ਜਾਵੇ ਅੱਗੇ ਪਿੱਛੇ। ਭਾਈ ਦੀ ਤੇ ਖੈਰ ਆ ਵੀ ਅੱਗੇ ਪਿੱਛੇ ਹੋ ਗਿਆ ਤੇ ਖੈਰ ਆ ਜਿਹੜਾ ਵਾ ਨਾ। ਸਿਆਣੇ ਕਹਿੰਦੇ ਵੀ ਛਾਵਾਂ ਹੁੰਦੀਆਂ ਵਰਤਣ ਵਾਸਤੇ, ਰਿਸ਼ਤੇ ਨਿਭਾਉਣ ਵਾਸਤੇ ਹੁੰਦੇ। ਸਾਡੇ ਬੰਦੇ ਹੁਣ ਮੰਗਵੀਂ ਸ਼ੈ ਨਹੀਂ ਦਿੰਦੇ, ਮੰਗਵੀਂ ਸ਼ੈ ਨਹੀਂ ਦਿੰਦੇ ਹੁਣ। ਉਹ ਤੇ ਸ਼ਾਵਾਂ ਜ਼ਿਆਦਾ ਅਹਿਮ ਹੋ ਗਈਆਂ ਨਾ। ਛਾਵਾਂ ਸਾਡੇ ਇੱਥੇ ਨਾ ਗੋਹੇ ਵਾਲੀ ਰੇੜੀ ਲੈਣਾ ਵਾ, ਆਪਾਂ ਨਾਂ ਨਹੀਂ ਲੈਂਦੇ, ਗਵਾਂਢੀ ਸੀ। ਗੋਹੇ ਵਾਲੀ ਰੇੜੀ ਮੈਂ ਦਿੱਤੀ ਨਹੀਂ, ਉਹਨਾਂ ਨੇ ਦੇਗ ਪਕਾਈ ਤੇ ਇਸੇ ਗੁੱਸੇ 'ਚ ਚੌਲ ਨਹੀਂ ਦੇ ਕੇ ਗਿਆ ਵੀ ਇਹਨੇ ਰੇੜੀ ਨਹੀਂ ਦੇਈ ਮੈਨੂੰ। ਰੈਡੀ ਨਹੀਂ ਦਿੱਤਾ। ਠੀਕ ਆ, ਹੱਕ ਬਣਦਾ ਸੀ। ਇਦਾਂ ਕਰਦੇ ਆ। ਅੱਛਾ ਤੁਹਾਡੇ ਨਾਲ ਇੰਨੀ ਭੈੜੀ ਨਹੀਂ ਹੋਈ ਤੇ ਸਾਡੇ ਨਾਲ ਜਿਹੜੀ ਆ ਨਾ ਹੋਈ, ਉਹ ਉੱਥੇ ਬੈਂਕ 'ਚ ਨਾ ਸਾਡੇ ਨਾਲ ਹੀ ਹੈ ਸੀ ਤੇ ਗੋਜਰੇ ਨਾ ਉਹ ਚੰਗਾ ਤਕੜਾ ਘਰ ਆ, ਥ੍ਰੈਸ਼ਰਾਂ ਥਰੂਸ਼ਰਾਂ ਵੀ ਬਣਾਉਂਦੇ ਆ ਤੇ ਹੋਰ ਵੀ। ਤੇ ਉਹਨਾਂ ਦੇ ਨਾ ਇੱਕ ਬੰਦੇ ਨੇ ਰੋਜ਼ਾਨਾ ਆ ਜਾਣਾ ਤੇ ਦੁਪਹਿਰ ਦੀ ਰੋਟੀ ਸਾਡੇ ਨਾਲ ਹੀ ਖਾਣੀ। ਤੇ ਇੱਕ ਦਿਨ ਨਾ ਰੋਜ਼ਿਆਂ 'ਚ ਮੈਂ ਤੇ ਇੱਕ ਹੋਰ ਅਫਸਰ, ਅਸੀਂ ਦੋਨੇ ਹੈ ਸੀ, ਉਹਨਾਂ ਨੇ ਦੇਗ ਪਕਾਈ। ਉਹ ਮੇਰੇ ਨਾਲ ਵਾਲੇ ਅਫਸਰ ਨੇ ਨਾ, ਉਹਨੇ ਕਿਹਾ ਯਾਰ ਚੌਲ ਤਾਂ ਆਪਾਂ ਨੂੰ ਇੱਧਰੋਂ ਆ ਜਾਣੇ, ਅਫਤਾਰੀ ਆਪਾਂ ਇੱਧਰ। ਉਹਨੇ 2 ਕੋਰੀਅਰ ਵਾਲਿਆਂ ਨੂੰ ਵੀ ਕਹਿ ਦਿੱਤਾ, ਉਹਨੇ ਕਿਹਾ ਅਫਤਾਰੀ ਨਾ ਸਾਡੇ ਨਾਲ ਹੀ ਕਰਿਓ ਹੈਂ, ਤੇ ਵੀ ਚੌਲ ਤਾਂ ਆ ਗਏ ਆ ਤੇ ਬਾਕੀ ਯਾਨੀ ਕਿ ਚੀਜ਼ਾਂ ਉਹ ਕੁਛ ਦੇਰ ਬਾਅਦ ਨਾ ਉਹਨਾਂ ਦਾ ਨੌਕਰ ਆਇਆ,
ਉਹਨੇ ਕਿਹਾ ਜੀ ਚੌੜ ਤੁਹਾਡੇ ਵੱਲ ਗਲਤੀ ਨਾਲ ਆ ਗਏ ਆ, ਇਹ ਦੂਸਰੇ ਬੈਂਕ ਵਾਲਿਆਂ ਦੇ ਸੀ, ਉਧਰੋਂ ਲੋਨ ਉਹਨਾਂ ਨੇ ਲਿਆ ਸੀ ਕਿਉਂਕਿ ਸਾਡੇ ਕੋਲ ਲਿਮਿਟ ਨਹੀਂ ਸੀ ਉਹਨਾਂ ਦੀ। ਗੱਲ ਇਦਾਂ ਵੀ ਕਰ ਦਿੰਦੇ ਭਾਈ। ਇਹ ਵੀ ਹੋ ਜਾਂਦਾ ਸੀ। ਹਾਂ ਉਹ ਸ਼ਹਿਰ ਸੀ ਨਾ, ਪਿੰਡਾਂ ਥਾਵਾਂ ਤੇ ਤਾਂ ਨਹੀਂ ਐਸਾ ਨਹੀਂ ਪਿੰਡਾਂ ਤੇ ਨਹੀਂ, ਪਿੰਡਾਂ ਤੇ ਕਹਿੰਦੇ ਚਲੋ ਹੁਣ ਦੇ ਆਏ ਖਾਇਆ। ਚਾਚਾ ਬੂਟਿਆ, ਅਸੀਂ ਉਹ ਨਿੱਕੇ ਸੀਗੇ, ਤੁਸੀਂ ਤਾਂ ਬਹੁਤੇ ਦੇਖਿਆ, ਤੁਸੀਂ ਤਾਂ ਖਤ ਪੱਤਰ ਵੀ ਦੇਖਿਆ, ਅਸੀਂ ਈਦ ਕਾਰਡ ਦੇਖੇ। ਅਸੀਂ ਖਤ ਪਾਉਂਦੇ ਰਹੇ ਜਦੋਂ ਨੌਕਰੀ ਕਰਦੇ। ਅੱਛਾ ਤੂੰ ਪਾਉਂਦਾ ਰਿਹਾ ਘਰੇ? ਮੈਂ ਖਤ ਪਾਉਂਦਾ। ਮੈਂ ਤੈਨੂੰ ਤਾਜ਼ੀ ਗੱਲ ਸੁਣਾਵਾਂ। ਉਦੋਂ ਖੱਤਾਂ ਤੇ ਹੀ ਕੰਮ ਵਿਕਾਸ ਚੱਲਦਾ ਭਾਈ ਸੀ। ਨੇ ਆਪਣੇ ਹਾਂ ਟਰੈਵਲ ਵਾਲੇ ਜਿਨ੍ਹਾਂ ਦੇ ਹਾਂ ਵਿਕਾਸ ਨੂੰ ਜਾਣਦੇ ਸੀ ਤਾਂ। ਉਹਨਾਂ ਦਾ ਨਾ ਵਾਈਫ ਦਾ ਬਰਥਡੇ ਸੀ। ਅੱਛਾ ਥੋੜੇ ਦਿਨ ਪਹਿਲੇ ਅਸੀਂ ਇੱਕ ਸਰਦਾਰ ਫੈਮਿਲੀ ਆਈ ਸੀ, ਉਹਨਾਂ ਦੇ ਨਾਲ ਹੀ ਸੀ, ਤੇ ਅਸੀਂ ਕਿਹਾ ਜੀ ਸੈਲੀਬ੍ਰੇਟ ਕਰਨਾ ਸੀ ਨਾ ਬਰਥਡੇ ਹੋਟਲ 'ਚ। ਤੇ ਉਹ ਨਾ ਹੁਣ ਮੈਂ ਤੇ ਚਲੋ ਕਰ ਲਿਆ ਸਾਰਾ ਕੁਝ, ਤੇ ਉਹ ਕਹਿੰਦੇ ਵੀ ਅਸੀਂ ਤੇ ਕੁਝ ਲਿਆ ਨਹੀਂ ਉਹਦੇ ਵਾਸਤੇ। ਮੈਂ ਕਿਹਾ ਤੁਸੀਂ ਕੀ ਲੈਣਾ? ਕਹਿੰਦੇ ਅਸੀਂ ਕਾਰਡ ਲੈਣਾ। ਮੈਂ ਕਿਹਾ ਕਾਰਡ ਕੀ? ਕਹਿੰਦੇ ਕਾਰਡ ਲੈਣਾ ਬਰਥਡੇ ਦਾ। ਮੈਂ ਕਿਹਾ ਉਹ ਕੀ ਹੁੰਦਾ? ਵੀ ਮੈਂ ਕਿਹਾ ਅਸੀਂ ਤੇ ਕਾਰਡ ਕੋਈ ਨਹੀਂ, ਅਸੀਂ ਤੇ ਕੋਈ ਗਿਫਟ ਲੈ ਦਿੱਤਾ, ਕੋਈ ਸੂਟ ਲੈ ਦਿੱਤਾ ਹਨਾ। ਕਹਿੰਦੇ ਨਹੀਂ ਅਸੀਂ ਤੇ ਕਾਰਡ ਹੀ ਦਿੰਦੇ ਉੱਤੇ ਲਿਖ ਕੇ ਹੈਪੀ ਬਰਥਡੇ ਇਦਾਂ ਕੁਝ। ਮੈਂ ਕਿਹਾ ਸਾਡੇ ਸਿਸਟਮ ਨਹੀਂ ਹੈਗਾ। ਉਦੋਂ ਛੋਟੇ ਹੁੰਦਾ ਵੇਖਦੇ ਸੀ ਨਾ ਈਦ ਕਾਰਡ ਦੇਣੇ ਇੱਕ ਦੂਸਰੇ ਨੂੰ, ਵੀ ਈਦ ਮੁਬਾਰਕ ਹਨਾ। ਉਦਾਂ ਹੀ ਉਹ ਕਹਿੰਦੇ ਬਰਥਡੇ ਕਾਰਡ ਹਲੇ ਵੀ ਕਿਤੇ ਕਿਤੇ ਹੈ ਵਾ ਨਿਜ਼ਾਮ। ਉਹ ਚੇਚਾ ਕਾਰਡ ਲੈਣਾ, ਹਾਂਜੀ ਉਹਨੂੰ ਪੈਕ ਵੀ ਕਰਨਾ, ਹਾਂਜੀ ਉਹਦੇ 'ਚ ਫਿਰ ਸ਼ੇਰ ਐਸਾ ਲੱਭ ਕੇ ਲਿਖਣਾ। ਲੱਭ ਕੇ ਖੱਤ ਹਾਂ ਖੱਤ ਉਹ ਫਿਰ ਦੇਣਾ ਆਪਣੇ ਉਸਤਾਦਾਂ ਨੂੰ, ਬੇਲੀਆਂ ਨੂੰ, ਰਿਸ਼ਤੇਦਾਰਾਂ ਨੂੰ ਵੀ ਭੇਜਦੇ ਸੀਗੇ। ਤੁਸੀਂ ਤਾਂ ਕਥਾ ਵਾਲੀ ਗੱਲ ਕਰਦੇ ਨਾ, ਮੇਰਾ ਬਚਪਨ ਇੱਕ ਐਸੇ ਪਿੰਡ 'ਚ ਗੁਜ਼ਰਿਆ ਵੀ ਉਸ ਪਿੰਡ 'ਚ ਨਾ ਮੈਟ੍ਰਿਕ ਸ਼ਾਇਦ ਇੱਕ ਅੱਧਾ ਬੰਦਾ ਹੋਣਾ ਹੈ, ਤੇ ਅੱਧੇ ਕੁ ਪਿੰਡ ਦੇ ਖਤ ਮੈਂ ਹੀ ਪੜ੍ਹਦਾ ਸੀ ਜੀ। ਹੈ। ਉਹ ਜਦੋਂ ਡਾਕੀਆ ਆਉਣਾ ਨਾ, ਤੇ ਫਿਰ ਉਹ ਐਮਰਜੈਂਸੀ ਸਰਵਿਸ 'ਚ ਮਾਈਆਂ ਨੇ ਨਾ ਉਹਨੂੰ ਡਾਕੀਆ ਨੂੰ ਕਹਿਣਾ ਵੀ ਨਾ ਵੀ ਹੁਣੇ ਜਵਾਬ ਜਿਹੜਾ ਵਾ ਨਾ ਲਿਖਵਾ ਕੇ ਜਿਹੜਾ ਵਾ, ਤੇ ਮੈਂ ਨਾਲ ਹੀ ਉਹਨੂੰ ਰੋਕ ਲੈਣਾ ਡਾਕੀਏ ਨੂੰ, ਤੇ ਮੇਰੇ ਕੋਲੋਂ ਜਵਾਬ ਲਿਖਵਾ ਕੇ ਤੇ ਫਿਰ ਜਿਹੜਾ ਵਾ ਨਾ ਉਹ ਅੱਧੇ ਕੁ ਪਿੰਡ ਦੇ ਖਤ ਲਿਖਣ ਦੀ ਤੇ ਪੜ੍ਹਨ ਦੀ ਸਾਡੀ ਜ਼ਿੰਮੇਵਾਰੀ ਸੀ। ਹਾਂ ਉਹ ਜਿਵੇਂ ਨਾ ਮੁੰਡਾ ਸੀ ਕੋ ਫੌਜੀ, ਉਹ ਵਿਆਹ ਤੋਂ ਬਾਅਦ ਕੋਈ ਹਾਲਾਤ ਖਰਾਬ ਹੋਏ, ਉਹਨਾਂ ਨੇ ਸੱਦ ਲਿਆ ਉਹਨੂੰ ਪਿੱਛੇ ਵੀ ਆ ਜਾ ਬਾਰਡਰ ਤੇ, ਹੈ ਵੀ ਕੋਈ ਹਾਲਾਤ ਖਰਾਬ ਆ। ਤੇ ਉਹ ਆਪਣੀ ਘਰ ਦੇ ਨੂੰ ਨਾ, ਉਹ ਵਿਆਹ ਤੋਂ 6 ਮਹੀਨਿਆਂ ਬਾਅਦ ਉਹ ਆਪਣੇ ਛੱਡ ਆਇਆ ਸਹੁਰਿਆਂ ਦੇ, ਤੇ ਉਹਨੂੰ ਹੁਣ ਉੱਥੋਂ ਕੋਈ ਸਾਲ ਡੇਢ ਲੱਗ ਗਿਆ ਵੀ ਜੰਗ ਮੁੱਕੀ ਨਾ ਤੇ ਛੁੱਟੀ ਮਿਲੀ ਨਾ। ਤੇ ਉਹਦੀ ਸੱਸ ਨੇ ਉਹਨੂੰ ਖਤ ਲਿਖਿਆ ਵੀ ਤੂੰ ਵਿਆਹ ਕਾਹਨੂੰ ਕੀਤਾ ਸੀ, ਹੈ ਤੇ ਕੋ ਟਾਈਮ ਨਹੀਂ, ਤੂੰ ਜਾਣ ਕੇ ਉੱਥੇ ਮੌਜਾਂ ਮਸਤੀਆਂ ਕਰਦਾ, ਬਾਰਡਰ ਤੇ ਤੋਰਾ ਆਂਦਾ ਨਹੀਂ, ਤੂੰ ਛੁੱਟੀ ਲੈ, ਤੇ ਸਾਰਿਆਂ ਨੂੰ ਮਿਲਦੀ ਹੈ, ਤੈਨੂੰ ਕਿਉਂ ਨਹੀਂ ਮਿਲਦੀ? ਉਹ ਮੁੰਡੇ ਨੂੰ ਬੜਾ ਗੁੱਸਾ ਚੜਿਆ ਵੀ ਮੈਂ ਜੰਗ 'ਚ ਫਸਿਆ, ਇੱਥੇ ਬੰਬ ਗੋਲੇ ਚੱਲਦੇ, ਤੇ ਇਹ ਕਹਿੰਦੀ ਵੀ ਇੱਥੇ ਤੂੰ ਮੌਜਾਂ ਕਰਦਾ। ਉਹਨੇ ਨਾ ਖਤ ਦਾ ਜਵਾਬ ਬਣਾ ਕੇ ਤੇ ਘਲਾਤਾ। ਉਹ ਜਦੋਂ ਉਹ ਡਾਕੀਆ ਉੱਥੇ ਪਹੁੰਚਿਆ ਤੇ ਉਹਦੀ ਸੱਸ ਨੂੰ ਦਿੱਤਾ ਜਾ ਕੇ, ਉਹ ਸੱਸ ਨੇ ਉਹ ਲਿਫਾਫਾ ਖੋਲਿਆ, ਉਹ ਤੇ ਵਿੱਚ ਉਹ ਇੱਕ ਸਾਦਿਆ ਹੈਂਡ ਗ੍ਰਨੇਡ ਬੰਬ ਹੁੰਦਾ, ਉਹ ਹੈਂਡ ਗ੍ਰਨੇਡ ਉਹਨੇ ਫੜਿਆ, ਤੇ ਉਹਦੇ ਪਰਚੀ ਉੱਤੇ ਲਿਖਿਆ ਸੀਗਾ ਵੀ ਇਹਦੀ ਪਿੰਨ ਕੱਢ ਬਿਸਮਿਲ੍ਲਾ ਕਰਕੇ, ਤੇ ਤਾਂ ਮੈਨੂੰ 4 ਛੁੱਟੀਆਂ ਲੱਭਣਗੀਆਂ। ਏਦਾਂ ਨਹੀਂ ਛੁੱਟੀ ਲੱਭਣੀ, ਹਿੰਮਤ ਕਰਕੇ ਪਿੰਨ ਤੂੰ ਕੱਢ ਲਾ ਤੇ ਮੇਰੀਆਂ ਆਣੀਆਂ ਦੇ, ਵੀ ਮੈਂ ਦੱਸੂਗਾ ਵੀ ਸੱਸ ਫੁੜਕ ਗਈ। ਉਹ ਖੱਤ ਦਾ ਤੇ ਇੱਕ ਹੋਰ ਵੀ ਦਿਲਚਸਪ ਕਿੱਸਾ ਇਹ ਹੈ ਨਾ, ਇੱਕ ਬੰਦਾ ਜਿਹਦੀ ਲਿਖਾਈ ਬੜੀ ਮਾੜੀ ਜੀ ਸੀ, ਤੇ ਉਹਨੂੰ ਕਿਸੇ ਬੰਦੇ ਨੇ ਕਿਹਾ ਯਾਰ ਖਤ ਲਿਖ ਦੇ। ਉਹਨੇ ਕਿਹਾ ਯਾਰ ਖਤ ਤਾਂ ਮੈਂ ਲਿਖ ਦਿਆਂ, ਪਰ ਮੇਰੇ ਨਾ ਪੈਰ 'ਚ ਮੋਚ ਆਈ ਆ ਤੇ ਮੈਂ ਨਹੀਂ ਖਤ ਲਿਖ ਸਕਦਾ। ਉਹਨੇ ਕਿਹਾ ਯਾਰ ਪੈਰ ਦੀ ਮੋਚ ਦਾ ਖਤ ਲਿਖਣ ਨਾਲ ਕੀ ਤਲਕਾ? ਕਹਿੰਦਾ ਮੈਨੂੰ ਜਾ ਕੇ ਪੜ੍ਹਨਾ ਆਪ ਹੀ ਪੈਣਾ ਵਾ, ਮੇਰੀ ਲਿਖਾਈ ਹੋਰ ਕਿਸੇ ਨੇ ਪੜ੍ਹਨੀ ਕੋਈ ਨਹੀਂ। ਤੇ ਜਿਹੜੇ ਖਤ ਦੀ ਨੁੱਕਰ ਪਾਟੀ ਹੁੰਦੀ ਸੀ ਨਾ, ਹਾਏ ਉਹਨੂੰ ਪੜਨ ਤੋਂ ਪਹਿਲਾਂ ਹੀ ਰੋਣ ਲੱਗ ਪਏ। ਇਹ ਨਹੀਂ ਪਤਾ ਖਤ ਆਣਾ ਨਾ ਮਰ ਕਿੱਥੇ ਗਿਆ, ਲਿਖਣੇ ਪੱਕੀ ਮਰ ਗਿਆ। ਆ ਗੱਲ ਪੂਰੀ ਸੁਣਾ, ਸੁਣੀ ਗੱਲ। ਉਹ ਖਤ ਜਿੱਦਾਂ ਨੁੱਕਰ ਫੌਜਗੀ ਹੋਣੀ ਨਾ, ਕਿਸੇ ਬਰਾਦਰੀ ਰਿਸ਼ਤੇਦਾਰ ਨੂੰ ਖਤ ਪਾਣਾ, ਤੇ ਉਹਦੀ ਇੱਕ ਨੁੱਕਰ ਪਾੜ ਦਿੰਦੀ। ਜਦੋਂ ਉਹਦੀ ਇੱਕ ਨੁੱਕਰ ਪਾੜ ਕੇ ਡਾਕਖਾਨੇ ਸਿੱਟਣਾ ਨਾ ਜੀ, ਤੇ ਡਾਕਖਾਨੇ ਵਾਲੇ ਨੇ ਜਦੋਂ ਕੱਢਣਾ ਦੇਖਣਾ ਨੁੱਕਰ ਪਾਟੀ ਆ, ਉਹਨੇ ਉਹਨੂੰ ਪੜਨਾ ਦੇਖਣਾ ਨਹੀਂ ਹੈ, ਉਹਨੇ ਉਹਨੂੰ ਭਜਾ ਕੇ ਮੇਨ ਬ੍ਰਾਂਚ 'ਚ ਪੜਾ ਦੇਣਾ। ਉਹ ਮੇਨ ਬ੍ਰਾਂਚ ਵਾਲਿਆਂ ਨੇ ਜਦੋਂ ਉਹਨੂੰ ਦੇਖਣਾ ਕਿ ਉਹਨਾਂ ਨੇ ਵੀ ਦੂਈ ਡਾਕ ਭਾਵੇਂ ਰਹਿ ਜਾਏ, ਤੇ ਉਹਨੂੰ ਫੌਰਨ ਅਗਲੀ ਡਾਕ ਨੂੰ ਪੜਾ ਦੇਣਾ, ਬਈ ਚੱਲ ਵੀ ਇਹਨੂੰ ਅਪੜਾਓ। ਜੇ ਕਿਸੇ ਦੀ ਖਦਾਉਂ ਪਾੜ ਗਈ ਹੋਵੇ ਨੁੱਕਰ, ਛੇਤੀ ਪਹੁੰਚ ਉਹ ਕੂਕਾ ਮਾਰ ਕੇ ਅਖੀਰ ਤੇ ਪੜਨ ਤੇ ਭਾਵੇਂ ਵਿਆਹ ਦਾ ਹੋਵੇ ਸੱਦਾ, ਉਹ ਉਹਨਾਂ ਦੇ ਪਹੁੰਚ ਜਾਂਦਾ ਸੀ।
ਵਿਆਹ ਦਾ ਹੋਵੇ ਜਿਹੜੀ ਸ਼ਾਇਦ ਦਾ ਵੀ ਹੋਵੇ ਨੁੱਕਰ ਪਾਰਟੀ ਵਾਲਾ ਖਤ ਜਿਹੜਾ ਸੀ ਨਾ ਜੀ ਉਹ ਜਾਂਦਾ ਸੀਗਾ ਮਿੰਟਾਂ ਚ ਚਾਚਾ ਮਹੀਨਾ ਤੇ ਲੱਗ ਜਾਂਦਾ ਹੁਣ ਵੈਸੇ ਆਮ ਖਤ ਨੂੰ ਲੱਗ ਜਾਂਦਾ ਪੰਜਵੇਂ ਦਿਨ ਵਿਆਹਾਂ ਦੇ ਖਤ ਹੁੰਦੇ ਸੀ ਵਿਆਹ ਹੋ ਵੀ ਜਾਂਦਾ ਸੀ ਖਤ ਆ ਜਾਂਦਾ ਇਸ ਤਰ੍ਹਾਂ ਵੀ ਹੋ ਜਾਂਦਾ ਸੀ ਤੇ ਵੈਸੇ ਆਮ ਰੂਟੀਨ ਨਾਲ ਨਾ ਪੰਜਵੇਂ ਛੇਵੇਂ ਦਿਨ ਖਤ ਗੁਜ਼ਰ ਗਿਆ। ਕਰਦਾ ਹਿਸਾਬ ਸੂਬ ਲਾਈ ਜਦੋਂ ਰੇਟ ਦਾ ਤੇ ਫਿਰ ਉਹ ਜਨਾਬ ਲਈ ਕਿਹਾ ਵੀ ਖਾਤਾ ਲੇਟ ਹੋਣ ਲੱਗੇ ਫਿਰ ਉਹ ਬੰਦਾ ਭੇਜਣ ਲੱਗ ਗਏ